ਤੁਹਾਨੂੰ ਜੀ ਇੱਕ ਮਹਾਨ ਹਾਸੀ ਨਾਲ ਮਿਲਾਉਣਾ ਜਿਹੜੇ ਬਚਪਨ ਦੇ ਵਿੱਚ ਉੱਧਰੋਂ ਆਏ ਸਨ 47 ਚ ਪਾਰਟੀਸ਼ਨ ਦੇ ਵਕਤ ਦੇ ਵੇਲੇ ਬੜੇ ਦੁੱਖ ਕੱਟ ਕੇ ਆਏ ਔਰ ਇੱਧਰ ਆ ਕੇ ਇੱਕ ਬੜੀ ਮਹਾਨ ਹਸਤੀ ਇਲਾਕੇ ਨੂੰ ਬੜੇ ਰੰਗ ਲਾਏ ਉਹਨਾਂ ਨੇ। ਉਹਨਾਂ ਦਾ ਨਾਂ ਹੈਗਾ ਚੌਧਰੀ ਮੁਹੰਮਦ ਸ਼ਫੀ ਪ੍ਰਿੰਸੀਪਲ ਸਾਹਿਬ, ਜਿਹੜੇ ਇੱਥੇ ਆ ਕੇ ਚੱਕ ਮਾਲਾਂ ਗੋਂਦੀਆਂ 273 ਆ ਕੇ ਇਹਨਾਂ ਨੇ ਬਸੇਰਾ ਕੀਤਾ। ਜਿਹੜਾ ਪਿੱਛੋਂ ਜਲੰਧਰ ਦੇ ਵਿੱਚ ਕੋਝਾ ਪਿੰਡ ਕੋਝੇ ਸੀ ਉਹਨਾਂ ਦੀ ਗੋਤ ਵੀ ਕੋਝੇ ਸੀ ਤੇ ਹਲੇ ਹਯਾਤ ਨੇ, ਅੱਲਾ ਉਹਨਾਂ ਨੂੰ ਲੰਬੀ ਉਮਰ ਦੇਵੇ। ਤੇ ਕੋਝਿਆਂ ਦੇ ਵਿੱਚੋਂ ਉਹ ਪੜ੍ਹੇ ਜਾ ਕੇ ਸ਼ਾਮ 84 3 ਜਮਾਤਾਂ ਉਹਨਾਂ ਨੇ ਉੱਥੇ ਪਾਸ ਕੀਤੀਆਂ। ਜਾਨੂੰ ਰੱਬ ਦਾ ਭਾਣਾ ਹੋਇਆ, ਪਾਰਟੀਸ਼ਨ ਹੋਈ। ਫਿਰ ਉੱਥੋਂ ਉਹ ਦੁੱਖ ਕੱਟਦੇ ਕਟਾਉਂਦੇ ਪਰੇਸ਼ਾਨੀਆਂ ਦੇ ਵਿੱਚ ਉੱਥੋਂ ਤੁਰੇ। ਉਮਰ ਛੋਟੀ ਸੀ ਉਹਨਾਂ ਦੀ ਉਦੋਂ। ਲਾਹੌਰ ਆਏ, ਲਾਹੌਰੋਂ ਫਿਰ ਉਹਨਾਂ ਦੀ ਇੱਥੇ ਤੁਰਦੇ ਦੁੱਖ ਕੱਟਦੇ ਪੈਂਡੇ ਕਰਦੇ ਕਰਾਂਦੇ ਫੈਸਲਾਬਾਦ ਆ ਗਏ। ਫੈਸਲਾਬਾਦੋਂ ਪੈਦਲ ਚੱਲ ਕੇ ਉਹ ਦੱਸਦੇ ਆ ਵੀ ਜਦੋਂ ਅਸੀਂ ਆਏ ਹਾਂ 72 ਜਿੰਦੇ ਗਲਾਲੀਪੁਰ ਦੇ ਵਿੱਚ ਹੀ ਲੰਘੇ ਆ, ਇੱਥੇ ਕੈਂਪ ਲੱਗਿਆ ਹੋਇਆ ਸੀ ਸਰਦਾਰਾਂ ਦਾ। ਮਾਲਾਂ 'ਚ ਆ ਗਏ। ਮਾਲਾਂ ਜਿਹੜੀ ਆ 273 ਮਾਲਾਂ ਗੋਂਦੀਆਂ ਇਹਦੇ ਵਿੱਚ ਆ ਗਏ। ਇੱਥੇ ਆ ਕੇ ਇੱਕ ਹੋਰ ਬੜੀ ਮਹਾਨ ਹਾਸੀ ਜਿਹੜਾ ਜੰਗ ਚੱਲਦਿਆਂ ਚੱਲਦਿਆਂ ਤੁਹਾਨੂੰ ਦੱਸਦਾ ਜਾਵਾਂ, ਜਿਹਨਾਂ ਦਾ ਨਾਂ ਚਰਨ ਸਿੰਘ। ਇੱਕ ਹੋਰ ਮਸ਼ਹੂਰ ਹਸਤੀ ਜਿਹਨਾਂ ਦਾ ਨਾਂ ਚਰਨ ਸਿੰਘ ਸੀ, ਉਹ ਇੱਥੇ ਦੇ ਹੋਏ ਆ। ਜਿਹਨਾਂ ਦੇ ਆਲੇ ਦੁਆਲੇ ਬੜੀਆਂ ਹੋਗਾਂ ਪਈਆਂ ਸੀ, ਬੜੇ ਮਸ਼ਹੂਰ ਸੀ। ਇਹਨਾਂ ਦਾ ਮੁਰੱਬਾ ਨੰਬਰ 24 ਪਿੰਡ ਦੇ ਨਾਲ ਸੀ। ਉਹ ਕਈ ਸਾਲ ਬਾਅਦ ਇੱਥੋਂ ਗਏ। ਪ੍ਰਿੰਸੀਪਲ ਸਾਹਿਬ ਜਦੋਂ ਆਏ, ਉਹਨਾਂ ਨੇ ਆ ਕੇ ਜਿਹੜੀ ਪੜ੍ਹਾਈ ਸ਼ੁਰੂ ਕੀਤੀ। ਅੱਗੇ ਉਹਨਾਂ ਦੇ ਨਾਲ ਹੀ ਨਹਿਰੋਂ ਪਾਰ ਜਿਹੜਾ ਨਸਰਾਣਾ ਪਿੰਡ ਸੀ, ਉੱਥੇ ਉਸ ਟਾਈਮ ਪ੍ਰਾਇਮਰੀ ਸਕੂਲ ਸੀ। ਉਸ ਸਕੂਲ ਦੇ ਵਿੱਚ ਉਹਨਾਂ ਨੇ 1 ਜਮਾਤ ਪੜ੍ਹੀ। ਉਸ ਤੋਂ ਬਾਅਦ ਫਿਰ ਨਾਲ ਹੀ ਪਰੇ ਲੱਕਾਂ ਦੇ ਪਾਲੇ ਪਾਸੇ ਨਾਲ ਹੀ ਅੱਜ ਕੱਲ੍ਹ ਉਹ ਪਿੰਡ ਚਲਾ ਗਿਆ ਟੋਭਾ ਟੇਕ ਸਿੰਘ ਦੇ ਵਿੱਚ। ਉਹ ਧੁੰਨੀਪੁਰ ਚਲੇ ਗਏ। ਇੱਕ ਕਲਾਸ ਕਹਿੰਦੇ ਮੈਂ ਉੱਥੇ ਪੜ੍ਹੀ। ਉਸ ਤੋਂ ਬਾਅਦ ਫਿਰ ਧੱਕੇ ਖਾਂਦੇ ਖੁੰਦੇ ਹਾਲਾਤ ਇੱਦਾਂ ਦੇ ਸੀ। ਫਿਰ ਉਹ 41 ਹਾਈ ਸਕੂਲ 'ਚ ਆ ਗਏ ਪ੍ਰਾਇਮਰੀ ਕਰਕੇ। 41 ਦੇ ਵਿੱਚ ਉਹਨਾਂ ਨੇ ਫਿਰ ਮੈਟਰਿਕ ਕੀਤੀ। ਮੈਟਰਿਕ ਕਰਨ ਤੋਂ ਬਾਅਦ ਉੱਥੇ ਟੀਚਰ ਲੱਗੇ। ਟੀਚਰ ਦੇ ਨਾਲ ਪੜ੍ਹਾਉਂਦੇ ਰਹੇ ਤੇ ਨਾਲ ਪੜ੍ਹਦੇ ਰਹੇ। ਜਿਹੜੇ ਉਸ ਦੌਰ ਦੇ ਪਹਿਲੇ ਟੀਚਰ ਹੋਏ, ਉਹ ਜਿਨ੍ਹਾਂ ਨੇ 41 ਪੜ੍ਹਿਆ ਵੀ ਔਰ 41 'ਚ ਫਿਰ ਟੀਚਰ ਲੱਗ ਗਏ। ਇਹ ਪਹਿਲੀ ਮਹਾਨ ਹਸਤੀ ਜਿਹੜੀ ਇੱਥੇ ਹੀ ਪੜ੍ਹੀ, ਇੱਥੇ ਹੀ ਇਹਨਾਂ ਨੇ ਨੌਕਰੀ ਸ਼ੁਰੂ ਕਰਤੀ ਔਰ ਨਾਲ ਤਾਲੀਮ ਫਿਰ ਜਾਰੀ ਰੱਖੀ। ਬੜੀ ਮਹਾਨ ਹਸਤੀ, ਬੜੇ ਕਾਬਲ ਬੰਦੇ ਸੀ ਔਰ ਪੜ੍ਹਦੇ ਰਹੇ। ਫਿਰ ਇਹ ਉੱਥੇ ਹੀ ਹੈਡ ਮਾਸਟਰ ਪਹਿਲੇ ਹੈਡ ਮਾਸਟਰ ਹੋ ਗਏ। ਫਿਰ ਉਸ ਪੜ੍ਹਾਈ ਜਾਰੀ ਰੱਖੀ। ਪੜ੍ਹਦਿਆਂ ਫਿਰ ਇੱਕ ਟਾਈਮ ਉਹ ਵੀ ਆਇਆ ਜਿਹੜਾ 41 ਦਾ ਸਕੂਲ ਸੀ, ਇਹ ਟੁੱਟਣ ਲੱਗਿਆ ਕਿਉਂਕਿ ਲਾਗੇ ਸਕੂਲ ਸੀ ਠੀਕਰੀ ਵਾਲੇ। ਹੋਤਰ ਠੀਕਰੀ ਵਾਲੇ ਦੇ ਵਿੱਚ ਵੀ ਹਾਈ ਸਕੂਲ ਸੀ। ਇਹ ਸਕੂਲ ਦੇ ਤਕਰੀਬਨ ਫਾਸਲਾ 2 ਮੀਲ ਦਾ ਸੀ। ਉਸ ਟਾਈਮ 2 ਸਕੂਲ ਨਹੀਂ ਸੀ ਰਹਿ ਸਕਦੇ ਲਾਗੇ। ਇਹ ਸਕੂਲ ਟੁੱਟਣ ਲੱਗਿਆ। ਇਹਨਾਂ ਦੀ ਕੋਸ਼ਿਸ਼ਾਂ ਦੇ ਨਾਲ ਇਹ ਸਕੂਲ ਨੂੰ ਇਹਨੇ ਟੁੱਟਣ ਨਹੀਂ ਦਿੱਤਾ। ਸਕੂਲ ਚੱਲਦਾ ਰਿਹਾ ਨਾਲ ਆਪਣੀ ਪੜ੍ਹਾਈ। ਜਦੋਂ ਅਸੀਂ ਗਏ ਹਾਂ 78 ਦੇ ਵਿੱਚ ਇਸ ਸਕੂਲ 'ਚ ਪੜ੍ਹਨ ਵਾਸਤੇ 41 'ਚ, ਤੇ ਇਹ ਉਸ ਟਾਈਮ ਪ੍ਰਿੰਸੀਪਲ ਸੀ ਕਾਲਜ ਦੇ ਵਿੱਚ। ਤੇ ਇਹਨਾਂ ਨੇ ਬੜਾ ਪੜ੍ਹਾਈ ਨੂੰ, ਇਸ ਇਲਾਕੇ ਨੂੰ ਬੜਾ ਤਾਲੀਮ ਦੇ ਅੱਗੇ ਲੈ ਗਿਆ। ਤਾਲੀਮ 'ਚ ਅੱਗੇ ਲੈ ਗਏ। ਫਿਰ ਇਹ ਪੜ੍ਹਦੇ ਪੜ੍ਹਾਉਂਦੇ ਰਹੇ, ਪ੍ਰਿੰਸੀਪਲ ਹੋ ਗਏ। ਪ੍ਰਿੰਸੀਪਲ ਕਾਫੀ ਦੇਰ ਰਹੇ, ਤਕਰੀਬਨ 90 ਤੋਂ ਬਾਅਦ ਫਿਰ ਰਿਟਾਇਰ ਹੋ ਗਏ। ਤੇ ਜਿਹੜੀ ਗੱਲ ਕਰਨ ਦਾ ਮਕਸਦ ਇਹ, ਏਡੀ ਹਸਤੀ ਜਿਹੜੀ, ਏਡੇ ਕਾਬਲ ਬੰਦੇ ਘੱਟ ਹੀ ਲੱਭਦੇ ਆ ਜਿਨ੍ਹਾਂ ਨੇ ਆਪਣੇ ਇਲਾਕੇ ਨੂੰ
4 ਚੰਦ ਲਗਾਤੇ। ਹਲੇ ਪਿੱਛੇ ਜਿਹੇ ਉਹਨਾਂ ਨੂੰ ਮੈਂ ਮਿਲਣ ਗਿਆ ਸੀ। ਹੁਣ ਸਿਹਤ ਬਹੁਤ ਕਮਜ਼ੋਰ ਆ ਉਹਨਾਂ ਦੀ, ਸਹੀ ਤਰ੍ਹਾਂ ਬੋਲ ਵੀ ਨਹੀਂ ਹੁੰਦਾ, ਤੇ ਉਹਨਾਂ ਦੀ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਹਾਂ। ਤੇ ਇਹ ਵੀਡੀਓ ਦੇਖਿਓ, ਨਾਲੇ ਉਹਨਾਂ ਦੀਆਂ ਯਾਦਾਂ ਜਿਹੜੀਆਂ ਤਾਜ਼ਾ ਕਰਿਓ। ਉਹ ਕਿਹੜੇ ਪਿੰਡਾਂ ਦੇ ਤਾਰਾ ਸਿੰਘ ਕਿਹਨੂੰ ਪੜਾਉਣ ਆਏ ਨੇ ਰਾਸੋ ਕੋਈ ਆਪਣਾ ਕਮਿਊਨਿਟੀ ਸੀ ਉਹਨਾਂ ਦੀ ਚਲਾਣੇ ਜੀ ਠੀਕ ਠਾਕ ਮੀਟਿੰਗ ਦਰਮਿਆਨ ਸਾਹਿਬ ਰਹਿੰਦੇ ਹੁੰਦੇ ਸੀ। ਤੇ ਹਾਲ ਤੁਸੀਂ ਦੇਖਿਆ ਚੰਗੀ ਤਰ੍ਹਾਂ ਹਾਲ ਜਿਹੜਾ ਹੁੰਦਾ ਪੇਪਰ ਹੁੰਦੇ ਸੀ, ਕੋਰਟ ਦੇ ਪੇਪਰ ਹੁੰਦੇ ਸੀ, ਹਾਲ ਦੇਖੋ ਕਿੰਨਾ ਵੱਡਾ ਬਣਿਆ ਸੀ, ਹੈ ਨਹੀਂ? ਹਾਂਜੀ। ਤੇ ਉਸ ਤੋਂ ਬਾਅਦ ਜੀ ਅੱਛਾ, ਤੇ ਇਸ ਤੋਂ ਬਾਅਦ ਫਿਰ ਤੁਸੀਂ ਕਿੰਨੇ ਚਿਰ ਰਹੇ ਮਾਸਟਰ ਤੱਕ? ਪੈਦਾ ਹੋਣ ਤੋਂ ਬਾਅਦ ਬਾਹਰ ਦੇ ਵਿੱਚ ਲੰਡਨ ਦੇ ਵਿੱਚ ਦੋ ਲਾਰੇ ਇੱਕ ਬॉडी में नाम दोनों पास में एक पास जो है मैंने आशा ਕਿੰਨਾ ਕਾਲਜ ਚੱਲ ਰਿਹਾ ਕਿੰਨਾ ਜਿਸ ਤਰ੍ਹਾਂ ਵੀ ਗਵਰਨਮੈਂਟ ਨਾਲ ਇੰਡੀਪੈਂਡੈਂਟ ਹੈ ਉਹ ਗੱਲ ਨਹੀਂ ਰਹਿ ਸਕਦੀ अपनी मेहनत जारी रखी, अपनी मेहनत जारी रखी, फिर रिटायर फिर तुम इलेक्शन भी लड़े, सियासत में भी आ गए, वो भी शौक आ गया तो हाँ जी सियासी हाँ जी सारा बड़े भाई सके भाई हाँ जी हाँ ਛੋਟਾ ਵਹੀਰ ਉਹਨਾਂ ਦਾ ਬੇਟਾ, ਉਹਦਾ ਬਹੁਤ ਹੋ ਗਿਆ ਹੁਣ ਸਿਆਸਤ ਦੇ ਹਵਾਲੇ ਨਾਲ ਪਿੱਛੋਂ ਮੇਰਾ ਬੈਂਕ ਚਲਾਉਂਦਾ ਸੀ, ਆਏ ਗਏ ਸਾਰੇ ਨੂੰ ਪਿੱਛੇ ਮੈਂ ਹੀ ਹੈਂਡਲ ਕਰਦਾ। ਇਹ ਤੁਹਾਡੇ ਸ਼ਗਿਰਦ ਦਾ ਅਕਬਰ ਖਾਨ ਬੜਾ ਭਿਆੜੀ ਨਹੀਂ ਤੁਹਾਡੇ ਸ਼ਗਿਰਦ ਦਾ ਜੀ, ਉਹ ਦੱਸਦੇ ਹੁੰਦੇ ਸਾਨੂੰ ਕਦੇ ਕਦੇ ਨਾ ਕੋਈ ਗੱਲਬਾਤ ਹੋਵੇ ਤਾਂ ਕਹਿੰਦੇ ਅਸੀਂ ਉਹਨਾਂ ਕੋਲ ਪੜ੍ਹੇ ਆ। ਉਹ ਸਾਡੇ ਨਾ ਮੇਰੀ ਭਤੀਜੀ ਸਕੀ ਉਹਦੇ ਬੇਟੇ ਨੂੰ ਮਾਜ ਹੋ ਗਿਆ ਹੀ ਹੈ, ਉਹ ਕੋੜ ਮੰਗਦਾ, ਉਹ ਵੀ ਦੱਸਦੇ ਹੁੰਦੇ ਵੀ ਅਸੀਂ ਉਹਨਾਂ ਕੋਲ ਤੁਹਾਡੇ ਬੜੀ ਉਹ ਇਤਰਾਮ ਨਾਲ ਲੈ ਕੇ ਬਹੁਤ ਹੁੰਦਾ ਚਾਰ ਵੀ ਹਾਂਜੀ ਉਹ ਦੱਸਦੇ ਹੁੰਦੇ ਤਾਂ ਮੈਂ ਪੁੱਛਿਆ ਤੁਹਾਨੂੰ। ਉਹ ਬੰਦਾ ਜਿਹੜਾ ਪਾਰਟੀ ਪਹਿਲੇ 10 12 15 20 ਸਾਲ ਦੀ ਏਜ ਹੋ ਗਈ, ਜਿਹੜੀ ਉਹ ਮਾਲੂਮਾਤ ਮਿਲਦੀ ਆ ਤੇ ਉਹ ਬਸ ਮਹਿਸੂਸ ਕਰਦਾ ਰਹਿੰਦਾ ਹੈ। ਇਹਨਾਂ ਪਿੰਡਾਂ ਦੇ ਹਾਂਜੀ और साढ़े 11 12 में
ਨਿੰਦਰ ਸਿੰਘ ਆ ਜੀ ਤੁਹਾਡੇ ਇੱਥੇ ਗਏ ਹਾਂਜੀ ਹਾਂਜੀ ਤੇ ਉਹਨਾਂ ਦੇ ਬਰੱਬੇ ਸੀ ਕੋ ਦਗੋਰੇ ਵੀ ਖੇਡ ਸੀਗੇ ਉਹਨਾਂ ਦੇ ਨਿੰਦਰ ਭਾਈ ਅੱਜ ਕੱਲ੍ਹ ਕੈਨੇਡਾ 'ਚ ਹੁੰਦੇ ਆ ਸਰਦਾਰ ਸਾਹਿਬ ਬੜੇ ਜੀਦਾਰ ਬੰਦੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਸਾਡਾ ਪਿੰਡ ਲਗਾ ਕਾਫੀ ਗਲੀਆਂ ਦੀ ਦੁਆਰਾ ਨੂੰ ਸਕੂਲ ਦੀ ਦੂਰੀ ਬਣਾ ਕੇ ਆਪਣੇ ਕੋ YouTube ਤੇ ਚਾੜੀ ਮੈਂ ਤੁਸੀਂ ਦੇਖ ਲਓ ਵੀ ਅਸੀਂ ਸਾਡੇ ਮੇਰੇ ਪਿਛਲੇ ਪਿੰਡ ਦੀਆਂ ਸਾਰੀਆਂ ਮੂਵੀਆਂ ਸਾਡੇ ਪਿੰਡ ਦੀਆਂ ਜਿਹੜੀਆਂ ਉਹਨਾਂ ਨੇ ਉਹ ਮਿਲ ਕੇ ਜਿਉਣੀਆਂ ਬਣਾ ਕੇ ਸਾਡੇ ਦਾਦੇ ਜਿਹੜੇ ਸੀ ਨਾ ਜੀ ਇਹਨਾਂ ਦਾ ਦਾਦਾ ਜਿਹੜਾ ਸੀ ਸਾਡੇ ਮਸੇਰ ਸੀ ਦਾਦਿਆਂ ਦੇ ਜੈਲਦਾਰ ਧਨਾਨਪੁਰ ਵਾਲੇ ਆ ਜਿਹੜਾ ਪੁਰਾਣੇ ਕਰਕੇ ਅਸੀਂ ਬਣਵਾਏ ਸੀ ਇਹਨਾਂ ਦੇ ਪਿੰਡ ਇਹ ਜੈਲਦਾਰ ਸੀ ਤੇ ਸਾਡੇ ਬਾਬਿਆਂ ਨੇ ਇਹਦੇ ਦਾਦੇ ਨੇ ਨੰਬਰਦਾਰ ਸੀ ਉੱਥੇ ਪੰਛੀ ਉਹਨਾਂ ਦਾਦਾ ਜਿਹੜਾ ਮੈਸ ਖਾਨ ਉਹਨਾਂ ਨੇ ਕਿਹਾ ਜੀ ਨੰਬਰ ਜੈਲਦਾਰ ਜੀ ਤੁਸੀਂ ਲੈ ਕੇ ਸਾਨੂੰ ਕੀ ਦਿੱਤਾ ਤੁਸੀਂ ਹੁਣ ਤੁਸੀਂ ਕੀ ਲੈਣਾ ਉਹਨੇ ਸਕੂਲ ਬਣਾਓ ਸਾਡੇ ਇਹ ਉਹਨਾਂ ਦੀ ਵਜ੍ਹਾ ਸਕੂਲ ਬਣਿਆ ਹੋਇਆ ਹਾਲੇ ਤੱਕ ਟਾਈਮ ਆ ਜੀ ਉੱਥੇ ਪੜ੍ਹਦੇ ਆ ਸਾਬਰ ਸ਼ਾਹ ਉਸ ਸਕੂਲੇ ਪੜ੍ਹਿਆ ਹੈ ਸਾਡੇ ਦਾਦੇ ਬੱਪਾ ਆਉਣਾ ਉਹ ਪ੍ਰਾਇਮਰੀ ਸਕੂਲ ਪੜ੍ਹਿਆ ਹੋਇਆ ਸਾਡੇ ਸਕੂਲੇ ਪੜ੍ਹੇ ਸਾਬਰ ਸ਼ਾਹ ਨੂੰ ਦੱਸਦੇ ਸਾਰੇ ਪਾਰਟੀ ਨੂੰ ਪਹਿਲੇ ਦਾ ਸਕੂਲ ਹੈ ਔਰ ਇਸ ਸਾਲ ਸੰਭਾਲ ਕੇ ਸਾਡੇ ਕੋਲ ਪਹਿਲੇ ਦਾ ਸਕੂਲ ਹੈ ਤੇ ਵੀਰਾ ਜੀ ਉਹਨਾਂ ਨਾਲ ਅਕਸਰ ਮੈਂ ਪੁੱਛਦਾ ਰਿਹਾ ਵੀ ਪ੍ਰਾਇਮਰੀ ਕਿੱਥੇ ਤੁਹਾਡੀ ਉਮਰ ਕਿੰਨੀ ਹੈ ਉਹ ਕਹਿੰਦੇ ਜੀ ਮੈਂ 5 ਮਾਸਾਂ ਜਿਹੜੀਆਂ 4 ਉਹ ਪ੍ਰਾਇਮਰੀ ਦੀਆਂ ਦੋ ਵਾਰ ਪੜ੍ਹੇ ਹੁਣ ਤਾਂ ਉਹ ਕਾਲਜ ਬਣ ਗਿਆ ਜੀ ਤਸਵੀਰਾਂ ਵੀ ਦਫਾ ਭੇਜਦੇ ਆ ਉਹ ਬੰਦੇ ਉੱਥੋਂ ਜਾਂ ਪਿਛਲੇ ਸਾਲ ਨਨਕਾਣਾ ਸਾਹਿਬ ਆਏ ਸੀ ਬੰਦੇ ਉਹ ਤੇ ਉਹ ਸਾਡੇ ਖੂਹ ਦੀ ਇੱਟ ਵੀ ਲੈ ਕੇ ਇਹਦੇ ਪਾਣੀ ਤੇ ਮਿੱਟੀ ਲੈ ਕੇ ਆਏ ਨਨਕਾਣਾ ਸਾਹਿਬ ਹੋ ਗਿਆ ਠੀਕ ਹੈ ਜੀ ਬੜੀ ਮਿਹਰਬਾਨੀ ਤੁਹਾਡੀ ਜੀ ਇਦਾਂ ਵਾ ਕਿ ਜੇ ਤੁਹਾਡੇ ਪਿੰਡ ਦੀ ਪਿੱਛੋਂ ਕੁਝਿਆਂ ਦੀ ਕੋਈ ਬੰਦਾ ਮੂਵੀ ਬਣਾ ਕੇ 10 ਮਿੰਟ ਦੀ ਇੱਥੇ ਭੇਜ ਦੇ ਹਾਂਜੀ ਤੁਸੀਂ ਉਹਨੂੰ ਬਾਰ-ਬਾਰ ਦੇਖਣਾ ਕਿ ਇਹ ਉਹ ਗਲੀਆਂ ਯਾਰ ਇਹ ਕਾਲਜ ਜਾਂ ਆਹ ਫਲਾਨੀ ਚੀਜ਼ ਤੇ ਸਾਡਾ ਉਹ ਅਵਾਈ ਬਦਲ ਕਰ ਤੁਸੀਂ ਬਹੁਤ ਹੀ ਇੰਟਰਸਟਿੰਗ ਹੈ ਕਿਉਂਕਿ ਜਿਹੜੀ ਇੱਥੋਂ ਗਏ ਜਿਹੜੀ ਇਹ ਬੁੱਕ ਨਾ ਕਿ ਉਹਨੂੰ ਸਿੱਖਾਂ ਕਰੇਗਾ ਜਾਂ ਇਹ ਇੱਥੇ ਨਹੀਂ ਇਹਨਾਂ ਗਲੀਆਂ ਦੀ ਜਾਂ ਇੱਥੇ ਦੇ ਇਮਾਰਤਾਂ ਲੋਕਾਂ ਦੀ ਉਹਨਾਂ ਨੂੰ ਬਹੁਤ ਹੀ ਦਿਲਚਸਪੀ ਔਰ ਉਹ ਸੁਣਾਉਣਾ ਬਾਈ ਸਤੀ ਸੀ ਹਾਂਜੀ ਉਹ ਦੱਸ ਉਹਦੇ ਆਏ ਸੀ ਨਾ ਬੇਟੀ ਛੋਟੇ ਦੋ ਆਏ ਸੀ ਅਸੀਂ ਦੇਖਣ ਵਾਸਤੇ